हाँ ये आवाज ਹਾਂ ਪਾਣੀ ਸ਼ਰਲ ਸ਼ਰਲ ਕਰਦਾ ਜਾਣ ਡਿਆ ਸਾਰਾ ਪਾਣੀ ਜੀ ਇਹ ਜਾਏਗਾ ਹੁਣ ਇਹਦੇ ਵਿੱਚ ਰੱਸਾ ਸਾਡਾ ਹੋ ਜਾਏਗਾ ਬਿਲਕੁਲ ਸਾਫ਼ ਤੇ ਸੋਹਣੇ ਨੱਕ ਵਾਲਾ ਖਾਲ ਬਣਾ ਛੜੀ ਨੱਕਾ ਵਧੀਆ ਬਣ ਗਿਆ ਤੇ ਜਿੰਨਾ ਪਾਣੀ ਹੁਣ ਸਾਰਾ ਪੈਲੀ ਵਿੱਚ ਤੁਰ ਜਾਏਗਾ ਇਹ ਤੋੜ ਤੱਕ ਗੈਲਾਂ ਪਈਆਂ ਨੇ ਇੱਥੋਂ ਪਾਣੀ ਜਿਹੜਾ ਸੀ ਇਹ ਸਾਡਾ ਰੱਸਾ ਗੁਜ਼ਰਨ ਵਾਸਤੇ ਬੜਾ ਮੁਸ਼ਕਲ ਸੀ ਤੇ ਰਸਤਾ ਸਾਡਾ ਹੋ ਗਿਆ ਸੋਹਣਾ ਲੇਕਿਨ ਦਵਾਈ ਪਾਉਣ ਵਾਲੇ ਦੀ ਗਲਤੀ ਹੋ ਗਈ। ਉਹਨੇ ਕੀ ਗਲਤੀ ਕੀਤੀ ਉਹਨੇ ਇਹ ਗਲਤੀ ਕੀਤੀ ਦਵਾਈ ਮਿਕਸ ਨਹੀਂ ਉਹਨੇ ਸਹੀ ਕੀਤੀ ਤੇ ਉਹਦੀ ਵਜ੍ਹਾ ਤੋਂ ਆਪਣਾ ਆ ਵਿੱਚ ਗੰਦ ਜਿਹੜਾ ਨਾ ਰਹਿ ਗਿਆ। ਹਾਂ ਗੰਦ ਬੜਾ ਨਜ਼ਰ ਆਉਣ ਡਿਆ ਠੀਕ ਹੈ ਇਹਦਾ ਹੁਣ ਹੱਲ ਕੋ ਹੈ ਵੇ ਹੁਣ ਇਹਦਾ ਹੱਲ ਫਿਰ ਦੁਬਾਰਾ ਇਹਨੂੰ ਸਪਰੇਅ ਹੋਣੀ। ਲਓ ਜੀ ਆਪਣੀਆਂ ਪੈਲੀਆਂ ਦੇ ਨਾਲ ਨਾਲ ਪਿਆਂ ਦਾ ਵੀ ਜਿਹੜਾ ਨਾ ਉਹ ਖਾਸ ਖਿਆਲ ਰੱਖਿਆ ਜਾਣ ਡਿਆ ਕਿ ਇੱਥੋਂ ਪੇਹ ਚੋਂ ਵੀ ਪਾਣੀ ਜਿਹੜਾ ਨਾ ਇਹ ਵੀ ਮੁੱਕੇ ਤੇ ਜਿਹੜੇ ਗੁਜ਼ਰਨ ਵਾਲੇ ਲੋਕ ਨੇ ਉਹਨਾਂ ਨੂੰ ਗੁਜ਼ਰਨ ਦੇ ਵਿੱਚ ਪਰੇਸ਼ਾਨੀ ਨਾ ਹੋਏ ਤੇ ਇਹ ਵੀ ਇੱਕ ਨੇਕੀ ਹੁੰਦੀ ਹੈ ਆਪਣੇ ਵਾਸਤੇ ਵੀ ਰਸਤਾ ਸਾਫ਼ ਹੋ ਜਾਂਦਾ ਤੇ ਦੂਸਰਿਆਂ ਵਾਸਤੇ ਵੀ ਜਿਹੜਾ ਨਾ ਆਸਾਨੀ ਹੋ ਜਾਂਦੀ। अस्सलामुअलैकुम वेलकम टू माई न्यू व्लॉग। मैं जी थोड़ा दोस्त सुल्तान शेख पंजाब के खूबसूरत संती शहर सियालकोट तो पिंड पूरब कलेर और तुसी वेखण दिओ मेरा यूट्यूब चैनल अपना पंजाबी व्लॉग ते तुहानू वेलकम करने जी अपने चैनल के उत्ते ते अज जनाब असी अपनी पैलियां दे विच खलोते हैं ते इत्थे रस्सा जिहड़ा ना साडा ਇਹ बड़ा खराब होया इत्थों दे ट्रैक्टर जा जा के ते विच पै गईयां हन गैलां ਤੇ ਮੋਟਰਸਾਈਕਲ ਦਾ ਵੀ ਇੱਥੋਂ ਦੀ ਗੁਜ਼ਰਨਾ ਜਿਹੜਾ ਸੀ ਨਾ ਬੜਾ ਮੁਸ਼ਕਲ ਸੀ ਤੇ ਅਸੀਂ ਜੀ ਇਸ ਰਸਤੇ ਨੂੰ ਕਰਨ ਦੇ ਆ ਪਾਣੀ ਤੋਂ ਫ੍ਰੀ ਕਿ ਰਸਤਾ ਹੋਈਏ ਸਾਫ਼ ਮੋਟਰਸਾਈਕਲ ਗੁਜ਼ਰਨ ਲੱਗਿਆ ਸਾਨੂੰ ਕੋਈ ਪਰੇਸ਼ਾਨੀ ਨਾ ਬਣੇ ਤੇ ਇਹ ਪਿੱਛੇ ਜਿਹੜੇ ਗੈਲਾਂ ਪਈਆਂ ਨੇ ਇਹਨਾਂ ਨੂੰ ਅਸੀਂ ਕੱਟ ਦੇ ਕੇ ਤੇ ਪਾਣੀ ਜਿਹੜਾ ਨਾ ਪੈਲੀਆਂ ਦੀ ਤਰਫ ਕੱਢ ਦਾਂਗੇ ਤਾਂ ਕਿ ਸਾਨੂੰ ਗੁਜ਼ਰਨ ਲੱਗਿਆ ਇੱਥੋਂ ਦੀ ਆਸਾਨੀ ਰਹੇ ਤੇ ਕੱਢਨੇ ਆ ਜਨਾਬ ਨੱਕਿਆਂ ਨੂੰ ਸਹੀ ਸਿੱਧਾ ਕਰਨੇ ਆ ਤੇ ਨੱਕੇ ਬਣਾਉਂਦੇ ਆ ਪਾਣੀ ਕੱਢਨੇ ਆ ਪੈਲੀਆਂ ਦੀ ਤਰਫ। हाँ ये आवाज ਹਾਂ ਪਾਣੀ ਸ਼ਰਲ ਸ਼ਰਲ ਕਰਦਾ ਜਾਣ ਡਿਆ ਸਾਰਾ ਪਾਣੀ ਜੀ ਇਹ ਜਾਏਗਾ ਹੁਣ ਇਹਦੇ ਵਿੱਚ ਰੱਸਾ ਸਾਡਾ ਹੋ ਜਾਏਗਾ ਬਿਲਕੁਲ ਸਾਫ਼ ਹੁਣ ਇਸ ਪਾਸੇ ਵੱਲ ਤੇ ਸੋਹਣੇ ਨੱਕ ਵਾਲਾ ਖਾਲ ਬਣਾ ਛੜੀ ਨੱਕਾ ਵਧੀਆ ਬਣ ਗਿਆ ਤੇ ਜਿੰਨਾ ਪਾਣੀ ਹੁਣ ਸਾਰਾ ਪੈਲੀ ਵਿੱਚ ਤੁਰ ਜਾਏਗਾ ਇਹ ਤੋੜ ਤੱਕ ਗੈਲਾਂ ਪਈਆਂ ਨੇ ਇੱਥੋਂ ਪਾਣੀ ਜਿਹੜਾ ਸੀ ਇਹ ਸਾਡਾ ਰਸਤਾ ਗੁਜ਼ਰਨ ਵਾਸਤੇ ਬੜਾ ਮੁਸ਼ਕਲ ਸੀ ਤੇ ਰਸਤਾ ਸਾਡਾ ਹੋ ਗਿਆ ਸੋਹਣਾ ਤੇ ਅੱਗੇ ਜਿਹੜਾ ਪਾਣੀ ਕੱਢਣ ਵਾਲਾ ਉਹ ਵੀ ਕੱਢਨੇ ਬਾਅਦ ਚ ਸਾਡੀਆਂ ਮੋਟਰਸਾਈਕਲਾਂ ਜਿਹੜੇ ਨਾ ਕੰਮ ਦਾ ਕੰਮ ਉਹ ਆਸਾਨੀ ਨਾਲ ਲੰਘਾਉਂਦੀਆਂ। ਭਾਈ ਸਾਹਿਬ ਕੀ ਗੱਲ ਹੈ ਇਹ ਜਿਹੜੀ ਸਾਡੀ ਫਸਲ ਹੈ ਬੜੀ ਮਾੜੀ ਇਹਦੀ ਕੀ ਵਜ੍ਹਾ ਹੈ? ਇਹ ਮੁੰਜੀ ਹੈ ਛੱਟੇ ਦੀ। ਹਾਂ ਹਾਂ ਇਹਨੂੰ ਦਵਾਈ ਜਿਹੜੀ ਅਸਾਂ ਮਾਰੀ ਹੈ ਨਾ ਹਾਂਜੀ ਦਵਾਈ ਦੇਣ ਵਾਲਾ ਠੀਕ ਹੈ ਉਹਦਾ ਨਾਮ ਹੈ ਬਾਜੂਆ ਲਵੇਰਿਆਂ ਦਾ। ਹਾਂ ਬਾਜੂਆ ਅੱਛਾ ਅੱਛਾ ਸਨੈਨ ਟ੍ਰੇਟਸ। ਹਾਂ ਹਾਂ ਫਿਰ ਦਵਾਈ ਦੇ ਸ਼ੱਕ ਕੋਈ ਨਹੀਂ ਹਾਂ ਹਾਂ ਲੇਕਿਨ ਦਵਾਈ ਕਰਨ ਵਾਲੇ ਕੋਲ ਨਾ ਦਵਾਈ ਹੱਲ ਨਹੀਂ ਹੋਈ। ਹੱਲ ਨਹੀਂ ਹੋਈ ਗਰਮੀ ਬੜੀ ਤੋਂ ਨਾ ਤਬੀਅਤ ਉਹਦੀ ਪੈ ਗਈ ਤੇ ਜਦੋਂ ਇਹ ਤੇ ਆਪਣਾ ਸਪਰੇਅ ਕੀਤੀ ਜਾਏਗੀ ਦਵਾਈ ਪਾਈ ਜਾਏਗੀ ਫਿਰ ਇਨਸ਼ਾਅੱਲਾ ਤੇ ਠੀਕ ਹੋ ਜਾਏ। ਬੂਟਾ ਸਾਡਾ ਮਹਿਫੂਜ਼ ਰਹੇਗਾ ਗੰਦ ਮਰ ਜਾਏਗਾ। ਹਾਂਜੀ ਤੇ ਕਿੰਨੇ ਦਿਨਾਂ ਦੇ ਵਿੱਚ ਇਹ ਮਸਲਾ ਹੱਲ ਹੋ ਜਾਏਗਾ? ਇਹ 12 ਦਿਨਾਂ ਚਲੋ 12 ਤੋਂ 15 ਦਿਨਾਂ ਤੱਕ ਇਹ ਜਨਾਬ ਥੋੜੇ yes ਹੋ ਜਾਏ। ਇਹ ਮੁੰਜੀ ਇਹ ਛੱਟੇ ਦੀ ਹੱਥ ਦੀ ਨਹੀਂ ਹੈ। ਠੀਕ ਹੈ ਠੀਕ ਇਸ ਵਾਸਤੇ ਸੰਘਣੀ ਲੱਗਣ ਡਈ ਜੀ। ਹਾਂਜੀ ਇਹ ਜੀ ਮੁੰਜੀ ਜਿਹੜੀ ਵੇਖਣ ਦੇ ਕਿੰਨੀ ਸੰਘਣੀ ਹੈ ਇਹ ਵੇ ਮੁੰਜੀ ਛੱਟੇ ਦੀ ਤੇ ਇਹਦੇ ਤੇ ਆਪਣਾ ਦਵਾਈ ਸ਼ਵਾਈ ਪਾਈ ਸੀ ਲੇਕਿਨ ਗੰਦ ਜਿਹੜਾ ਹੋ ਗਿਆ ਦਵਾਈ ਸਹੀ ਤਰ੍ਹਾਂ ਮਿਕਸ ਨਹੀਂ ਹੋਈ ਤੇ ਇਸ ਤਰ੍ਹਾਂ ਵੇਖ ਸਕਦੇ ਹੋ ਮਾਸ਼ਾਅੱਲਾ ਇੱਕ ਇੱਕ ਬੂਟਾ ਜਿਹੜਾ ਨਾ ਇਹ ਬੜਾ ਸੋਹਣਾ ਨਜ਼ਰ ਆਉਣ ਡਿਆ ਵੇ ਤੇ ਇਹ ਮੁੰਜੀ ਜਿਹੜੀ ਨਾ ਇਹ ਹੱਥ ਦੀ ਲੱਗੀ ਹੈ ਹੱਥ ਦੇ ਵਿੱਚ ਤੇ ਛੱਟੇ ਦੇ ਵਿੱਚ ਫਰਕ ਬੜਾ ਹੈ ਤੇ ਅਸੀਂ ਵੀ ਜਨਾਬ ਇਹ ਜਿਹੜੇ ਸਾਡੇ ਬੰਨੇ ਨੇ ਨਾ ਉਹ ਇਨਸ਼ਾਅੱਲਾ ਨਿਕਲ ਗਏ ਨੇ ਥੋੜਾ ਕੰਮ ਰਹਿ ਗਿਆ ਉਮੀਦ ਹੈ ਇਨਸ਼ਾਅੱਲਾ ਜਲਦੀ ਜਿਹੜਾ ਨਾ ਸਾਡਾ ਕੰਮ ਮੁੱਕ ਜਾਏਗਾ ਅਸੀਂ ਫਾਰਗ ਜਿਹੜਾ ਹੈ ਨਾ ਇੱਥੋਂ ਉਹ ਜਲਦੀ ਹੋ ਜਾਵਾਂਗੇ।
ਮਜਾਦ ਮੈਂ ਆਵਾਂ ਹੁਣ ਆ ਰਾ ਉੱਥੋਂ ਵੜ ਛੜ ਭਾਵੇਂ ਪਰਾਂ ਨੂੰ ਇੱਥੋਂ ਇਧਰੋਂ ਐ ਸਾਈਡ ਤੋਂ ਓਏ ਮਿੱਟੀ ਸਾਡੀ ਚੇਕ ਨਹੀਂ ਤੇ ਕਈ ਦੇ ਨਾਲ ਜਿਹੜੀ ਨਾ ਚੰਬੜਦੀ ਏ ਬਸ ਠੀਕ ਕਰ ਲਈ ਐਂ ਨੂੰ ਇਹਨੂੰ ਜਿੱਧਰ ਨੂੰ ਪਾਣੀ ਜਾਣਾ ਹੋਏ ਨਾ ਉਧਰ ਨੂੰ ਕਹੀਦਾ ਮੂੰਹ ਕਰ ਗੱਲ ਜੀ ਤਜਰਬੇ ਦੀ, ਤਜਰਬਾ ਆਸਾ ਆਸਾ ਹੁੰਦਾ ਜਾਏਗਾ ਤੇ ਅਸੀਂ ਵੀ ਵੱਡੇ ਜ਼ਿਮੀਂਦਾਰ ਬਣ ਜਾਾਂਗੇ। ਹਾਂਜੀ ਆ ਪਾਣੀ ਦਾ ਪੂਰਾ ਰੱਸਾ ਜਿਹੜਾ ਨਾ ਉਹ ਬਣ ਗਿਆ, ਪਾਣੀ ਸਾਡਾ ਤੁੜ ਗਿਆ ਪੈਲੀ ਦੇ ਵਿੱਚ। ਸ਼ਾਬਾ ਵੀ ਸ਼ਾਬਾ ਮਜਾਦ ਆਖਰੀ ਹੱਲਾ ਰਹਿ ਗਿਆ ਆਖਰੀ ਆਪਣਾ ਨੱਕਾ ਰਹਿ ਗਿਆ ਫਟਾਫਟ ਤਰੋੜ ਦੇ ਫੇਰ ਹੋ ਗਿਆ ਜਨਾਬ ਵਿਹਲੇ ਜਿਓ ਇੱਥੇ ਰੱਖ ਓਏ ਇੱਥੇ ਰੱਖ ਐ ਅੱਗੋਂ ਖੋਲ ਅੱਗੋਂ ਸ਼ਹਜ਼ਾਦਾ ਲਓ ਜੀ ਆਪਣੀਆਂ ਪੈਲੀਆਂ ਦੇ ਨਾਲ ਨਾਲ ਪਿਆਂ ਦਾ ਵੀ ਜਿਹੜਾ ਨਾ ਉਹ ਖਾਸ ਖਿਆਲ ਰੱਖਿਆ ਜਾਣ ਡਿਆ ਕਿ ਇੱਥੋਂ ਪੇਹ ਚੋਂ ਵੀ ਪਾਣੀ ਜਿਹੜਾ ਨਾ ਇਹ ਵੀ ਮੁੱਕੇ ਤੇ ਜਿਹੜੇ ਗੁਜ਼ਰਨ ਵਾਲੇ ਲੋਕ ਨੇ ਉਹਨਾਂ ਨੂੰ ਗੁਜ਼ਰਨ ਦੇ ਵਿੱਚ ਪਰੇਸ਼ਾਨੀ ਨਾ ਹੋਏ ਤੇ ਇਹ ਵੀ ਇੱਕ ਨੇਕੀ ਹੁੰਦੀ ਹੈ। ਆਪਣੇ ਵਾਸਤੇ ਵੀ ਰਸਾ ਸਾਫ਼ ਹੋ ਜਾਂਦਾ ਤੇ ਦੂਸਰਿਆਂ ਵਾਸਤੇ ਵੀ ਜਿਹੜਾ ਨਾ ਆਸਾਨੀ ਹੋ ਜਾਂਦੀ ਹੈ। ਇੱਥੋਂ ਵੀ ਪਾਣੀ ਜਨਾਬ ਤੁਰ ਜਾਏਗਾ ਪੈਲੀਆਂ ਦੇ ਵਿੱਚ ਤੇ ਪਰੇਸ਼ਾਨੀ ਖਤਮ, ਰਸਾ ਸੁੱਕ ਜਾਏਗਾ। ਲਓ ਜੀ ਹਾਜੀ ਸਾਹਿਬ ਸਾਡੇ ਨਾਲ ਕੰਮ ਖਤਮ ਕਰਕੇ ਤੇ ਹੁਣ ਜਾ ਰਹੇ ਨੇ ਘਰ ਦੀ ਤਰਫ ਬੜੇ ਮੁਤਮਿਨ ਹੋ ਕੇ। ਸਾਡਾ ਕੰਮ ਜੇ ਬੜਾ ਔਖਾ ਹੈ, ਜ਼ਿਮੀਂਦਾਰਾ ਕਰਨਾ ਜਿਹੜਾ ਨਾ ਇੰਨਾ ਸੌਖਾ ਨਹੀਂ ਹੈ ਕੋਈ ਵੀ। ਜਦੋਂ ਜ਼ਿਮੀਂਦਾਰ ਆਪਣੀਆਂ ਪੈਲੀਆਂ ਲਾਉਂਦਾ ਨਾ ਤੇ ਬੜੇ ਕੰਮ ਹੁੰਦੇ ਨੇ ਜਿਹੜੇ ਕਰਨ ਵਾਲੇ ਹੁੰਦੇ ਨੇ। ਜਿੰਨੀ ਦੇਰ ਤੱਕ ਉਹ ਕੰਮ ਨਾ ਮੁੱਕਣ ਉਨੀ ਦੇਰ ਤੱਕ ਸਕੂਨ ਨਹੀਂ ਹੁੰਦਾ ਤੇ ਕੰਮ ਖਤਮ ਹੋ ਜਾਣ ਤੇ ਫਿਰ ਨੀਂਦ ਵੀ ਸਕੂਨ ਦੀ ਆਉਂਦੀ ਤੇ ਸੋਚਾਂ ਵੀ ਮੁੱਕ ਜਾਂਦੀਆਂ ਨੇ। ਤੇ ਅੱਜ ਅਸੀਂ ਆਪਣੇ ਕੰਮ ਕਰ ਲਏ ਨੇ ਤੇ ਸਾਨੂੰ ਇਸ ਹਵਾਲੇ ਨਾਲ ਜੀ ਫਿਕਰ ਮੁੱਕ ਗਈ ਹੈ, ਸਾਡੀ ਪਰੇਸ਼ਾਨੀ ਖਤਮ ਹੋ ਗਈ ਹੈ ਕਿ ਸਾਡਾ ਰਸਤਾ ਜਿਹੜਾ ਨਾ ਬਰਸਾਤ ਦੇ ਨਾਲ ਹੋਰ ਖਰਾਬ ਹੋਏ। ਤੇ ਇਨਸ਼ਾਅੱਲਾ ਹੁਣ ਅਗਰ ਬਾਰਿਸ਼ ਹੁੰਦੀ ਵੀ ਹੈ ਨਾ ਤੇ ਸਾਡਾ ਪਾਣੀ ਜਿਹੜਾ ਨਾ ਆਰਾਮ ਸਕੂਨ ਦੇ ਨਾਲ ਉਹ ਪੈਲੀਆਂ ਦੀ ਤਰਫ ਚਲਾ ਜਾਏਗਾ, ਸਾਨੂੰ ਪਰੇਸ਼ਾਨੀ ਬਿਲਕੁਲ ਨਹੀਂ ਬਣੇਗੀ। ਤੇ ਉਮੀਦ ਕਰਾਂਗਾ ਜੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਏਗੀ। ਅਗਰ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਹੈ, ਕਮੈਂਟ ਬਾਕਸ ਵਿੱਚ ਆਪਣੀ ਹਾਜ਼ਰੀ ਲਵਾਉਣੀ ਹੈ ਤੇ ਜਿਹੜੇ ਦੋਸਤ ਚੈਨਲ ਤੇ ਨਏ ਨੇ ਉਹ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਾਰ ਵਕਤ ਪਹੁੰਚਦੀ ਰਹੇ। ਮੈਨੂੰ ਦਵੋ ਇਜਾਜ਼ਤ, ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਅੱਲਾਹ ਹਾਫਿਜ਼।